गया जल्दी मेरा बच्चा ला मेरे बच्चे ला दो मेरे। ਬਲੋਚਿਸਤਾਨ ਵਿੱਚ ਪੰਜਾਬੀਆਂ ਦੇ ਸ਼ਨਾਖਤੀ ਕਾਰਡ ਵੇਖ ਕੇ ਕਤਲ ਕਰਨ ਦਾ ਸਿਲਸਿਲਾ ਅਖੀਰ ਜਾਫਰ ਐਕਸਪ੍ਰੈਸ ਉੱਤੇ ਹਮਲੇ ਤੇ ਨਿਹੱਤੇ ਲੋਕਾਂ ਨੂੰ ਯਰਗਮਾਲ ਬਣਾਉਣ ਤੀਕਰ ਆ ਨਪੜਿਆ ਹੈ। ਅਤਗਰਦੀ ਦੇ ਇਸ ਖੂਨੀ ਖੇਡ ਅੰਦਰ ਹਜ਼ਾਰਾਂ ਪੰਜਾਬੀਆਂ ਦਾ ਕਤਲ ਹੋ ਚੁੱਕਿਆ ਹੈ। ਜਾਫਰ ਐਕਸਪ੍ਰੈਸ ਉੱਤੇ ਹਮਲਾ ਕਰਨ ਵਾਲਿਆਂ ਦੀਆਂ ਡੋਰਾਂ ਦੂਜੇ ਮੁਲਕਾਂ 'ਚੋਂ ਹਲਾਈਆਂ ਜਾ ਰਹੀਆਂ ਸਨ। ਮੁਲਕੀ ਤਾਰੀਖ ਦੇ ਵੱਡੇ ਅਤਗਰਦ ਹਮਲਿਆਂ 'ਚੋਂ ਇੱਕ ਇਸ ਵਾਰਦਾਤ ਦੀ ਜ਼ਿੰਮੇਵਾਰੀ BLA ਨੇ ਕਬੂਲ ਕੀਤੀ ਹੈ, ਜੋ ਇਸ ਤੋਂ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ 'ਚ ਮੁਲਵਸ ਰਿਹਾ ਹੈ। ਬਲੋਚਿਸਤਾਨ ਦੇ ਹਾਲਾਤ ਪਹਿਲਾਂ ਵੀ ਕੋਈ ਖਾਸ ਚੰਗੇ ਨਹੀਂ ਸਨ, ਪਰ ਕੁਝ ਅਰਸੇ ਤੋਂ ਬਲੋਚਿਸਤਾਨ ਦੇ ਵਿੱਚ ਇੱਕ ਬੜੇ ਹੀ ਤਸਲਸਲ ਨਾਲ ਉੱਤੋੜ ਉੱਤੀ ਕਈ ਦਹਿਸ਼ਤਗਰਦੀ ਦੇ ਵਾਕਿਆਤ ਹੋ ਰਹੇ ਨੇ। ਪਰ ਇਹ ਜਿਹੜਾ ਜਾਫਰ ਐਕਸਪ੍ਰੈਸ ਵਾਲਾ 11 ਮਾਰਚ ਨੂੰ ਹੋਇਆ ਵਾਕਿਆ, ਜਿਸ ਵਿੱਚ ਟ੍ਰੇਨ ਨੂੰ ਜਿਹੜਾ ਉਹ ਰੋਕਿਆ ਗਿਆ, ਉਹਦੇ 'ਤੇ ਕਬਜ਼ਾ ਕੀਤਾ ਗਿਆ ਔਰ ਫਿਰ ਉਹਦੇ ਵਿੱਚ ਉਸੇ ਤਰ੍ਹਾਂ ਹੀ ਸ਼ਨਾਖਤੀ ਕਾਰਡ ਚੈੱਕ ਕੀਤੇ ਗਏ ਜਿਵੇਂ ਬੱਸਾਂ ਦੇ ਵਿੱਚ ਕਰਕੇ ਔਰ ਪੰਜਾਬੀਆਂ ਨੂੰ ਵੱਖਰਿਆ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਹੀ ਇੱਥੇ ਵੀ ਸ਼ਨਾਖਤੀ ਕਾਰਡ ਜਿਹੜਾ ਹੈ ਉਹ ਪੂਰੇ ਚੈੱਕ ਕਰਕੇ ਅਤੇ ਪੰਜਾਬੀਆਂ ਨੂੰ ਵੱਖਰਿਆ ਕੀਤਾ ਗਿਆ। ਵਿੱਚ ਵੀ ਟ੍ਰੇਨ ਦੇ ਮਾਰਿਆ ਗਿਆ ਪੰਜਾਬੀਆਂ ਨੂੰ, ਫਿਰ ਬਾਹਰ ਟੋਲੀਆਂ ਵਿੱਚ ਬਿਠਾ ਕੇ ਉੱਥੇ ਵੀ, ਅਤੇ ਬਾਹਰ ਇਸ ਪਹਾੜਾਂ ਦੇ ਉੱਤੇ ਵੀ ਜਿਹੜਾ ਉਹ ਡਾਇਰੈਕਟ ਫਾਇਰਿੰਗ ਕਰਕੇ ਬੰਦਿਆਂ ਨੂੰ ਮਾਰਿਆ ਗਿਆ। ਇਹ ਜ਼ੁਲਮ ਦੀ ਹੁਣ ਇੰਤਹਾ ਹੋ ਗਈ ਹੈ। ਇਹ ਤੋਂ ਅੱਗੇ ਹੁਣ ਅਸੀਂ ਕੁਝ ਨਹੀਂ ਵੇਖਣਾ ਚਾਹੁੰਦੇ। ਇਸ ਤੋਂ ਅੱਗੇ ਕੀ ਸਾਡੇ ਹੁਣ ਬੱਚੇ ਜਿਹੜੇ ਨੇ, ਸਾਡੇ ਬਜ਼ੁਰਗ ਜਿਹੜੇ ਨੇ, ਸਾਡੀਆਂ ਖਵਾਤੀਨ ਬੱਚੀਆਂ ਔਰ ਬੱਚੇ ਜਿਹੜੇ ਨੇ, ਉਹਨਾਂ ਲਈ ਸਿਰਫ ਮੌਤ ਹੀ ਰਹਿ ਗਈ ਹੈ ਇੱਥੇ। ਕੀ ਪਾਕਿਸਤਾਨ ਦੇ ਵਿੱਚ ਪੰਜਾਬੀਆਂ ਦੀ ਜਾਨ ਦੀ ਕੋਈ ਹੈ ਕਦਰੋ ਕੀਮਤ? ਪਾਕ ਫੌਜ ਦੇ ਜਵਾਨਾਂ ਆਪਰੇਸ਼ਨ ਮਗਰੋਂ ਯਰਗਮਾਲੀਆਂ ਨੂੰ ਰਿਹਾ ਤੇ ਕਰਵਾ ਲਿਆ, ਨਾਲ ਸਾਰੇ ਅਤਗਰਦ ਵੀ ਮਾਰ ਮੁਕਾਏ। ਪਰ ਇਸ ਤੋਂ ਪਹਿਲਾਂ 2 ਦਰਜਨ ਦੇ ਨੇੜੇ ਯਰਗਮਾਲੀ ਸ਼ਹੀਦ ਕਰ ਦਿੱਤੇ ਗਏ ਸਨ। ਇਸ ਮੌਕੇ ਉੱਤੇ ਸਰਕਾਰ ਦਾ ਆਖਣਾ ਹੈ ਕਿ ਹੁਣ ਅਤਗਰਦਾਂ ਨਾਲ ਕੋਈ ਰਿਆਇਤ ਨਹੀਂ ਵਰਤੀ ਜਾਵੇਗੀ। ਪੰਜਾਬੀ ਆਗੂ ਮੁਦੱਸਰ ਇਕਬਾਲ ਭੱਟ ਹੋਰਾਂ ਇਸ ਹਮਲੇ ਦੀ ਨਿੰਦਿਆ ਕਰਨ ਦੇ ਨਾਲ ਨਾਲ ਆਪਣੀ ਫੌਜ ਨੂੰ ਆਖਿਆ ਹੈ ਕਿ ਪੰਜਾਬੀਆਂ ਦਾ ਨਾਹਕ ਕਤਲ ਹੱਦੋਂ ਵੱਧ ਚੁੱਕਿਆ ਹੈ। ਹੁਣ ਸਿਪਾ ਸਲਾਰ ਅਤਗਰਦੀ ਨੂੰ ਜੜੋਂ ਪੁੱਟਣ ਲਈ ਫੈਸਲਾ ਕਰਨ ਪੂਰੀ ਕੌਮ ਉਹਨਾਂ ਦੇ ਪਿੱਛੇ ਖਲੋਤੀ ਹੈ। ਮੈਂ ਆਰਮੀ ਚੀਫ ਜਨਾਬ ਆਸਮ ਮੁਨੀਰ ਹੋਰਾਂ ਨੂੰ ਵੀ ਆਖਾਂਗਾ ਕਿ ਸਰਕਾਰ ਬੜੀ ਹੋ ਗਈ ਹੈ। ਪੰਜਾਬ ਨੇ ਪਾਕਿਸਤਾਨ ਦੀ ਸਲਾਮਤੀ ਦਾ ਬੜਾ ਮੁੱਲ ਤਾਰ ਲਿਆ ਹੈ। ਸਾਡੇ ਪੁੱਤਰਾਂ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਪਾਕਿਸਤਾਨ ਬਚਾਉਣ ਦਾ ਬੜਾ ਫਰਜ਼ ਨਿਭਾ ਲਿਆ ਹੈ। ਹੁਣ ਤੁਸੀਂ ਫੈਸਲਾ ਕਰੋ ਕਿ ਇਸ ਧਰਤੀ ਉੱਤੇ ਇਹਨਾਂ ਦਹਿਸ਼ਤਗਰਦ ਦੇ ਕਿੰਨੇ ਸਾਹ ਬਾਕੀ ਨੇ। ਪੂਰੀ ਕੌਮ ਤੁਹਾਡੇ ਨਾਲ ਖਲੋਤੀ ਹੈ। ਇਹਨਾਂ ਨੇ ਜਿੰਨਾ ਜ਼ੁਲਮ ਕਰਨਾ ਸੀ ਉਹ ਕਰ ਲਿਆ, ਹੁਣ ਵਾਰੀ ਸਾਡੀ ਹੈ ਕਿ ਕਿਵੇਂ ਨਾ ਹਰਾਮਖੋਰਾਂ ਦੀ ਜੜ ਮੁਕਾਣੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਲੋਚ ਦਹਿਸ਼ਤਗਰਦ ਹੋਣ ਜਾਂ ਫਿਰ TTP ਦੇ ਜ਼ਾਲਮ ਪਾਕਿਸਤਾਨ ਦੁਸ਼ਮਣ ਹਰ ਗਰੋਹ ਨੂੰ ਬੇਗਾਨੇ ਦੇ ਦੁਸ਼ਮਣ ਮੁਲਕਾਂ ਦੀਆਂ ਏਜੰਸੀਆਂ ਵਰਤ ਰਹੀਆਂ ਨੇ। ਇਹ ਸਾਡੇ ਦੁਸ਼ਮਣ ਮੁਲਕਾਂ ਦੇ ਏਜੰਟ ਨੇ। ਇਹ ਨਾਲ ਕਾਹਦੀ ਗੱਲਬਾਤ, ਨਾਲੇ ਕਾਤਲ ਨਾਲ ਕਿਹੜੇ ਮੁਜ਼ਾਕਰਾਤ? ਜਿਹੜੇ ਲੋਕ ਹਾਲੇ ਵੀ ਆਖ ਰਹੇ ਨੇ ਕਿ ਗੱਲਬਾਤ ਰਾਹੀਂ ਕੁਰਾ ਕੱਢ ਲਈਏ, ਉਹਨਾਂ ਨੂੰ ਇੱਕ ਪਾਸੇ ਕਰੋ ਤੇ ਨਾਲ ਗੋਲੀ ਤੇ ਬਾਰੂਦ ਦੀ ਬੋਲੀ ਵਿੱਚ ਗੱਲ ਕਰੋ। ਕੌਮ ਤੁਹਾਡੇ ਪਿੱਛੇ ਖਲੋਤੀ ਹੈ। ਫੈਸਲਾ ਕਰੋ ਤੇ ਅਗਾਂਹ ਵੱਧ ਕੇ ਇਹਨਾਂ ਦਹਿਸ਼ਤਗਰਦ ਦਾ ਬੀ ਮੁਕਾ ਛੱਡੋ। ਪੰਜਾਬੀ ਸ਼ਨਾਖਤ ਤੇ ਕਤਲ ਕੀਤੇ ਗਏ ਜਵਾਨਾਂ ਦੇ ਸੋਗ ਪਾਰੋ ਪੰਜਾਬੀ ਕਲਚਰ ਡੇ ਦੇ ਇਕੱਠ ਵੀ ਮਨਸੂਖ ਕਰਨ ਦਾ ਐਲਾਨ ਕੀਤਾ ਗਿਆ। ਅਲੀ ਬਾਬਰ ਭੱਟ, ਭੁਲੇਖਾ TV, ਲਾਹੌਰ।